ਕਈ ਵਾਰੀ ਰਾਤ ਨੂੰ ਬੇੜੀ ਦੇ ਵਿੱਚ ਸਫ਼ਰ ਵੀ ਕੀਤਾ, ਫਿਰ ਉਹਦੇ ਬਾਅਦ ਦਿਨ ਵੇਲੇ ਵੀ ਕੀਤਾ। ਸਾਡੇ ਇੱਕ ਬੇੜੀ ਡੁੱਬ ਵੀ ਗਈ, ਜਿਹਦੇ ਸਾਡੇ ਚਾਚਾ ਜੀ ਬੈਠੇ ਸੀ, ਸਾਡਾ ਇੱਕ ਬੱਚਾ ਵੀ ਸੀ, ਲੈ ਕੇ ਜਾ ਰਹੇ ਸੀ ਉਹ, ਤਾਂ ਉਹ ਮਤਲਬ ਸ਼ਹੀਦ ਹੋ ਗਏ। ਸਭ ਨੇ ਇੱਕ ਪਿੰਡ ਸੀ ਸਾਡਾ ਰਿਸ਼ਤੇਦਾਰਾਂ ਦਾ, ਉੱਥੇ ਜਾ ਕੇ ਅਸੀਂ ਰਾਤ ਠਹਿਰੇ। ਉਹਨਾਂ ਨੇ ਸਾਨੂੰ ਜਨਾਬ ਰੋਟੀਆਂ ਪਕਾਈਆਂ ਤਾਜ਼ਾ ਤਾਜ਼ਾ, ਦੇ ਨਾਲ ਅੰਬ ਦਾ ਅਚਾਰ। ਇੰਨਾ ਮਜ਼ਾ ਆਇਆ ਕਿ ਕਦੀ ਜ਼ਿੰਦਗੀ 'ਚ ਕਿਸੇ ਸਾਲਣ ਦਾ ਇੰਨਾ ਮਜ਼ਾ ਨਹੀਂ ਆਇਆ ਜਿੰਨਾ ਉਸ ਅਚਾਰ ਦੇ ਨਾਲ ਰੋਟੀ ਦਾ ਮਜ਼ਾ ਆਇਆ। ਇੱਕ ਐਸੀ ਹਿਜਰਤ ਸੀ ਕਿ ਜਿਹੜੀ ਤਾਰੀਖ ਦੇ ਵਿੱਚ ਘੱਟ ਹੀ ਹੁੰਦੀ। ਕਦੀ ਕਿਸੇ ਨੇ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਹਿਜਰਤ ਨਹੀਂ ਕੀਤੀ ਹੋਏਗੀ ਜਿਸ ਤਰ੍ਹਾਂ ਅਸੀਂ ਕੀਤੀ। ਸਤਿ ਸ਼੍ਰੀ ਅਕਾਲ ਤੇ ਅਸਲਾਮ ਅਲੈਕੁਮ। ਮੇਰਾ ਨਾਮ ਸ਼ਮਸੁਰ ਰਹਿਮਾਨ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਤੁਹਾਡਾ ਸਵਾਗਤ ਕਰਦੇ ਆ। ਨਾਜ਼ਰੀਨ, ਸੰਨ 47 ਦੇ ਵਿੱਚ ਦੋ ਦੇਸ਼ਾਂ ਦੀ ਵੰਡ ਨਹੀਂ ਹੋਈ, ਬਲਕਿ ਦੋ ਦਿਲਾਂ ਦੀ, ਦੋ ਘਰਾਂ ਦੀ ਵੰਡ ਹੋਈ। ਇੰਜ ਲੱਗਦਾ ਹੈ ਕਿ ਇੱਕ ਵੱਡੇ ਦਰਖਤ ਦੇ ਦੋ ਟੋਟੇ ਕਰ ਦਿੱਤੇ ਗਏ। ਸਾਡੇ ਬਜ਼ੁਰਗ, ਸਾਡੇ ਵਡਕੇ ਇਸ ਵੰਡ ਨੂੰ ਕਿਉਂ ਨਹੀਂ ਭੁੱਲ ਸਕਦੇ, ਇਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ? ਅੱਲਾਹ ਦਾ ਸ਼ੁਕਰ ਜੀ, ਅੱਲਾਹ ਦਾ ਫਜ਼ਲ। ਅੱਛਾ, ਸਭ ਤੋਂ ਪਹਿਲੇ ਇਹ ਦੱਸੋ ਕਿ ਕੀ ਨਾਂ ਹੈ ਤੁਹਾਡਾ ਤੇ ਕਿੰਨੀ ਮਾਸ਼ਾਅੱਲਾ ਉਮਰ ਹੋ ਗਈ? ਮੇਰਾ ਨਾਂ ਜੀ ਮਹਿਮੂਦ ਅਹਿਮਦ ਅਖਤਰ ਹੈ ਜੀ। ਤੇ ਉਮਰ ਮੇਰੀ ਕੋਈ ਐਸੇ ਫਰਵਰੀ ਦੀ 21 ਤਾਰੀਖ ਨੂੰ 87 ਸਾਲ ਹੋਏ। 87 ਸਾਲ? ਹਾਂਜੀ। ਮਤਲਬ ਕਿ ਜਦੋਂ ਵੰਡ ਹੋਈ ਤੇ ਤੁਹਾਡੀ ਉਮਰ ਤਕਰੀਬਨ 13 ਸਾਲ ਸਾਢੇ ਹੈਗੀ 13 ਸੀ। ਸਾਲ ਸੀ। ਸਹੀ। ਹਾਂਜੀ। ਤੇ ਪਿੱਛੋਂ ਆਪਣਾ ਪਿੰਡ ਕਿਹੜਾ ਸੀਗਾ, ਜ਼ਿਲ੍ਹਾ ਉਹਨੂੰ ਕਿਹੜਾ ਲੱਗਦਾ ਸੀਗਾ? ਸਾਡਾ ਜੀ ਜ਼ਿਲ੍ਹਾ ਗੁਰਦਾਸਪੁਰ ਸੀ ਤੇ ਇੱਕ ਕਸਬਾ ਸੀ ਉਹਦੇ ਵਿੱਚ ਤੋਂ ਗੁਰਦਾਸਪੁਰ ਤੋਂ 8 ਮੀਲ ਦੇ ਫਾਸਲੇ ਤੇ, ਉਹਦਾ ਨਾਮ ਸੀ ਦੀਨਾ ਨਗਰ। ਤੇ ਦੀਨਾ ਨਗਰ ਜਿਹੜਾ ਨਾ, ਉਹ ਅਦੀਨਾ ਬੇਗ ਇੱਕ ਜਰਨੈਲ ਸੀ ਮੁਗਲਾਂ ਦੇ ਦੌਰ ਦਾ, ਉਹਨੇ ਉਹਨੂੰ ਆਬਾਦ ਕੀਤਾ ਸੀ, ਇਸ ਵਾਸਤੇ ਉਹਦਾ ਨਾਮ ਦੀਨਾ ਨਗਰ ਰੱਖਿਆ। ਤੇ ਉਹ ਕਸਬਾ ਜਿਹੜਾ ਸੀ ਉਹਦੇ 'ਚ ਕੋਈ ਤਕਰੀਬਨ 5000 ਦੀ ਆਬਾਦੀ ਸੀ। ਤੇ ਤਾਲੀਮ ਉਦੋਂ ਕੋਈ ਵਾਜਬੀ ਜੀ ਹੁੰਦੀ ਸੀ। ਉੱਥੇ ਮਿਡਲ ਸਕੂਲ ਹੁੰਦਾ ਸੀ, ਇੱਕ ਪ੍ਰਾਇਮਰੀ ਸਕੂਲ ਸੀ ਨਾਲ। ਤੇ ਤਾਲੀਮ ਦਾ ਮਤਲਬ ਦੌਰ ਐਸਾ ਸੀ ਅੰਗਰੇਜ਼ਾਂ ਦੇ ਦੌਰ ਦੇ ਕਿ ਉਹ ਤਾਲੀਮ ਜਿਹੜੀ ਨਾ, ਜਿਹੜੀ ਅੱਜ ਕੱਲ੍ਹ ਦੀ ਤਾਲੀਮ ਹੈ ਉਹਦੇ ਨਾਲੋਂ ਬਿਹਤਰ ਸੀ। ਔਰ ਉਹਦੇ 'ਚ ਜਿਹੜੀ ਮੈਂ ਆਪਣੇ ਤੌਰ 'ਤੇ ਮਹਿਸੂਸ ਕਰਨਾ ਨਾ, ਸਾਡਾ ਮੁਕਾਬਲਾ ਹੁੰਦਾ ਸੀ ਹਿੰਦੂਆਂ ਦੇ ਨਾਲ। ਹਿੰਦੂ ਮੇਰੇ ਨਾਲ ਇੱਕ ਤਾਲਬ ਇਲਮ ਸੀ, ਤਿਲਕਰਾਜ ਉਹਦਾ ਨਾਮ ਸੀ, ਤੇ ਉਹ ਸਕੂਲ ਦੇ ਵਿੱਚ ਮੁਕਾਬਲਾ ਕਰਦੇ ਸੀ ਤੇ ਮੈਂ ਹਮੇਸ਼ਾ ਅੱਵਲ ਆਉਂਦਾ ਸੀ, ਉਹ ਦੋ ਹੁੰਦਾ ਸੀ। ਤੇ ਜਿਸ ਵੇਲੇ ਅਸੀਂ ਵਰਨੈਕੂਲਰ ਫਾਈਨਲ ਦਾ ਐਗਜ਼ਾਮੀਨੇਸ਼ਨ ਦਿੱਤਾ ਨਾ, ਅਸੀਂ ਗੁਰਦਾਸਪੁਰ ਜਾ ਕੇ ਦਿੱਤਾ ਸੀ। ਤੇ ਸਾਡੇ ਉਸਤਾਦ ਵੀ ਨਾਲ ਗਏ ਸਨ, ਹਿੰਦੂ ਉਸਤਾਦ ਸਨ। ਤੇ ਉੱਥੇ ਜਾ ਕੇ ਨਾ ਤੇ ਅਸੀਂ ਕੋਈ 8 ਕੁ ਦਿਨ ਰਹੇ। ਉਹ ਇਮਤਿਹਾਨ ਜਿਹੜਾ ਸੀ ਨਾ, ਵਰਨੈਕੂਲਰ ਫਾਈਨਲ ਦਾ ਵਜ਼ੀਫੇ ਦਾ ਇਮਤਿਹਾਨ ਉਹਨੂੰ ਕਹਿੰਦੇ ਸੀ। ਉਸ ਵਜ਼ੀਫੇ ਦੇ ਇਮਤਿਹਾਨ ਦੇ ਵਿੱਚ ਮੇਰੇ ਨੰਬਰ ਜਿਹੜੇ ਸੀ ਉਹ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਮੈਂ ਅੱਵਲ ਆਇਆ, ਇੰਨੇ ਨੰਬਰ ਲਏ ਸੀ। ਔਰ ਉਸ ਵੇਲੇ ਜ਼ਾਹਿਰ ਹੈ ਕਿ ਸਾਰੇ ਮੁਕਾਬਲਾ ਕਰਨ ਵਾਲੇ ਹਿੰਦੂ ਵੀ ਸੀ, ਸਿੱਖ ਵੀ ਸੀ, ਸਾਰੇ। ਪੰਜਾਬ ਕਦੋਂ ਕਿੱਥੋਂ ਦਾ ਸੀ, ਕਰਨਾਲ ਤੋਂ ਲੈ ਕੇ ਤੇ ਇੱਧਰ ਜਿੱਥੋਂ ਤੱਕ ਮਗਰਬੀ ਪੰਜਾਬ ਹੈ ਨਾ, ਇਹ ਸਾਰਾ ਸਾਰਾ ਪੰਜਾਬ 'ਚ ਇੱਕ ਪੰਜਾਬ ਸੀ ਸਿਰਫ। ਔਰ ਉਹ ਵੀ ਯੂਨੀਵਰਸਿਟੀ ਸੀ ਪੰਜਾਬ ਦੀ। ਤੇ ਉਦੋਂ ਇਮਤਿਹਾਨ ਜਿਹੜਾ ਹੋਇਆ ਸੀ ਉਹ ਗੌਰਮੈਂਟ ਲੈਂਦੀ ਹੁੰਦੀ ਸੀ, ਯੂਨੀਵਰਸਿਟੀ ਨਹੀਂ ਸੀ। ਯੂਨੀਵਰਸਿਟੀ ਬਾਅਦ ਦੇ ਵਿੱਚ ਅਸੀਂ 10ਵੀਂ ਜਮਾਤ ਦੇ ਵਿੱਚ ਯੂਨੀਵਰਸਿਟੀ ਦਾ ਇਮਤਿਹਾਨ ਦਿੱਤਾ ਤੇ 8ਵੀਂ ਤੱਕ ਮਹਿਕਮਾਨਾ ਇਮਤਿਹਾਨ ਸੀ ਉਹ ਦਿੱਤਾ ਤੇ ਅੱਵਲ ਆਇਆ ਮੈਂ, ਯਾਨੀ ਪੂਰੇ ਪੰਜਾਬ ਦੇ ਵਿੱਚ। ਸਹੀ। ਫਿਰ ਉਹਦੇ ਬਾਅਦ ਉੱਥੋਂ ਅਸੀਂ ਜਿਸ ਵੇਲੇ ਹਿਜਰਤ ਕਰਕੇ ਆਏ, ਉਸ ਵੇਲੇ ਮੇਰੀ ਉਮਰ 13.5 ਸਾਲ ਸੀ। ਮੈਂ ਜੜ੍ਹਾਂ ਵਾਲੇ ਪੜ੍ਹਦਾ ਸੀ ਉਦੋਂ। ਸਹੀ। ਗਵਰਨਮੈਂਟ ਹਾਈ ਸਕੂਲ ਜੜ੍ਹਾਂ ਵਾਲੇ 'ਚ ਮੇਰੇ ਵਾਲਦ ਸਾਹਿਬ ਟੀਚਰ ਸਨ। ਸਹੀ। ਇਸ ਵਾਸਤੇ ਮੈਂ ਉੱਥੋਂ ਦੀਨਾ ਨਗਰ ਤੋਂ ਇੱਥੇ ਆ ਗਿਆ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੀ ਗੱਲ ਕਰ ਰਿਹਾ ਕਿ ਮਤਲਬ ਕਿ ਇੱਥੇ ਤੁਸੀਂ ਜਦੋਂ ਉੱਥੇ ਸੀਗੇ ਤੇ ਤਾਲੀਮ ਤੁਸੀਂ ਉੱਥੇ ਕਿੰਨੀ ਹਾਸਿਲ ਕੀਤੀ ਸੀਗੀ? ਮੈਂ ਦੱਸਿਆ ਤੇ ਨਾ ਤਾਲੀਮ ਦੇ ਮਾਮਲੇ 'ਚ ਤੇ ਤੁਸੀਂ ਅੱਗੇ ਸੀਗੇ, ਤੇ ਜਿਹੜੇ ਤੁਹਾਡੇ ਯਾਰ ਬੇਲੀ ਸੀ ਉਹਨਾਂ ਦੇ ਤੁਹਾਡੇ ਆਪਸੀ ਮਾਮਲਾਤ ਜਿਹੜੇ ਯਾਰਾਂ ਬੇਲੀਆਂ ਦੇ ਹੁੰਦੇ ਨੇ, ਇਕੱਠਿਆਂ ਖੇਡਣਾ, ਇਕੱਠਿਆਂ ਬਹਿਣਾ ਉੱਠਣਾ, ਇਕੱਠਿਆਂ ਸਕੂਲ ਜਾਣਾ, ਉਹ ਥੋੜ੍ਹਾ ਜਿਹਾ ਸਾਨੂੰ ਦੱਸੋ ਸਾਡੇ ਨਾਜ਼ਰੀਨ ਨੂੰ। ਅੱਛਾ, ਬਹੁਤ ਜ਼ਿਆਦਾ ਤੇ ਮੈਂ ਖਲੰਡਰਾ ਨਹੀਂ ਸੀ, ਜ਼ਿਆਦਾ ਪੜ੍ਹਾਕੂ ਹੀ ਸੀ। ਤੇ ਇਸ ਵਾਸਤੇ ਜਿਹੜੇ ਕੋਈ ਯਾਰ ਦੋਸਤ ਹੈ ਸੀ ਉਹਨਾਂ 'ਚ ਸਾਰੇ ਹੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਸਾਰੇ ਸੀ ਸਾਡੇ ਯਾਰ ਦੋਸਤ। ਉਹਨਾਂ ਨਾਲ ਬੜੇ ਅੱਛੇ ਤਰੀਕੇ ਨਾਲ ਖੇਡਦੇ ਵੀ ਰਹੇ, ਉਹਨਾਂ ਨਾਲ ਸਾਰੇ ਸਾਰੇ ਕੰਮ ਜਿਹੜੇ ਸਹੀ ਕਰਦੇ ਰਹੇ।
ਜੋ ਕੁਝ ਵੀ ਕਰਨਾ ਹੁੰਦਾ ਸੀ, ਲੇਕਿਨ ਪੜ੍ਹਾਈ 'ਚ ਜ਼ਿਆਦਾ ਮੈਂ ਤਵੱਜੋ ਦਿੱਤੀ। ਚਲੋ। ਔਰ ਪੜ੍ਹਾਈ 'ਚ ਇੰਨੀ ਤਵੱਜੋ ਦਿੱਤੀ, ਮੈਨੂੰ ਹੁਣ ਯਾਦ ਆਉਂਦਾ ਹੈ ਕਿ ਸਾਡੇ ਦਾਦਾ ਜੀ ਜਿਹੜੇ ਸੀ ਨਾ, ਉਹ ਵੀ ਪੜ੍ਹੇ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਪੜ੍ਹਾਉਣਾ। ਅਤੇ ਹਿਸਾਬ ਦੇ ਜਿਹੜੇ 5 ਕਿਤਾਬਾਂ ਸੀ, ਪੂਰੀ ਐਕਸਰਸਾਈਜ਼ ਉਹਨਾਂ ਦੀ ਕੀਤੀਆਂ ਸੀ। ਇਸੇ ਤਰ੍ਹਾਂ ਇੰਗਲਿਸ਼ ਦੀ ਗ੍ਰਾਮਰ ਦੀ, ਉਸ ਜ਼ਮਾਨੇ ਵਿੱਚ ਅੰਗਰੇਜ਼ਾਂ ਦੀ ਗ੍ਰਾਮਰ ਹੁੰਦੀ ਸੀ, ਉਸ ਗ੍ਰਾਮਰ ਦੀ ਕਿਤਾਬਾਂ ਜਿਹੜੀਆਂ ਨੇ ਮੈਂ ਪੜ੍ਹੀਆਂ, ਉਹ ਅਜੇ ਤੱਕ ਮੈਨੂੰ ਯਾਦ ਨੇ ਕਿ ਜੋ ਕੁਛ ਵੀ ਉਸ ਪੜ੍ਹਿਆ ਸੀ ਨਾ, ਜੋ ਗ੍ਰਾਮਰ ਅਸੀਂ ਉਸ ਵੇਲੇ ਪੜ੍ਹੀ, ਉਹੀ ਸਾਨੂੰ BA ਤੱਕ ਵੀ ਕੰਮ ਆਉਂਦੀ ਰਹੀ। ਯਾਨੀ ਇੰਨਾ ਜ਼ਿਆਦਾ। ਕੋਈ ਮਾਸਟਰ ਸਾਹਿਬ ਦੀ ਗੱਲ ਤੁਹਾਨੂੰ ਯਾਦ ਹੋਵੇ ਉਸ ਵੇਲੇ? ਮਾਸਟਰ ਸਾਹਿਬ ਜਿਹੜੇ ਨਾ ਸਾਡੇ ਅਮੀਰ ਚੰਦ ਹੁੰਦੇ ਸੀ, ਜਿਵੇਂ ਮੈਨੂੰ ਯਾਦ ਆਉਂਦੇ ਨੇ, ਉਹ ਇੰਨਾ ਮਤਲਬ ਆਪਣੇ ਤਾਲਬ ਇਲਮਾਂ ਦਾ ਖਿਆਲ ਰੱਖਦੇ ਸੀ ਕਿ ਸਾਡੇ ਘਰ ਵੀ ਆਉਂਦੇ ਰਹੇ। ਅਤੇ ਸਾਡੇ ਕਿਉਂਕਿ ਦਾਦਾ ਜੀ ਨਾਲ ਵੀ ਉਹਨਾਂ ਦਾ ਕਾਫੀ ਤਾਲੁਕ ਸੀ, ਕਿਉਂਕਿ ਉਹ ਤਾਂ ਜਾਂਦੇ ਰਹੇ ਨਾ ਫਿਰ ਮਗਰ ਸਕੂਲ 'ਚ ਪਤਾ ਕਰਨ ਲਈ ਕਿ ਕੀ ਹਾਲ ਹੈ ਉਹਦਾ। ਕਈ ਵਾਰੀ ਉਹ ਰਾਤ ਨੂੰ ਆ ਜਾਂਦੇ ਸੀ, ਆ ਕੇ ਪਤਾ ਕਰਦੇ ਸੀ ਕੀ ਹਾਲ, ਪੜ੍ਹਦਾ ਵੀ ਹੈ ਕਿ ਨਹੀਂ। ਅੱਛਾ, ਇੱਕ ਉਹਨਾਂ ਦੀ ਜਿਹੜੀ ਗੱਲ ਮੈਨੂੰ ਜ਼ਿਆਦਾ ਯਾਦ ਆਉਂਦੀ ਹੈ ਨਾ, ਉਹ ਇਹ ਹੈ ਕਿ ਉਹਨਾਂ ਨੇ ਸਾਨੂੰ ਜਿਹੜੀ ਗ੍ਰਾਮਰ ਸਿਖਾਈ ਹੈ ਨਾ, ਉਹਦੇ 'ਚ ਉਹ ਗਰਦਾਨਾ ਕਰਾਉਂਦੇ ਸੀ। ਅੱਜ ਕੱਲ੍ਹ ਕਿਸੇ ਗਰਦਾਨ ਦਾ ਕਿਸੇ ਨੂੰ ਪਤਾ ਹੀ ਨਹੀਂ। ਉਹਨਾਂ ਨੇ ਕਈ ਦਫਾ ਸੌਂ ਵੀ ਜਾਂਦੇ ਸੀ ਅਤੇ ਹੱਥ ਇਸ ਤਰ੍ਹਾਂ ਇਸ਼ਾਰਾ ਕਰ ਦਿੰਦੇ ਸੀ, ਅਗੇਨ। ਇੱਕ ਬੱਚੇ ਨੇ ਉਹਨੂੰ ਦੁਹਰਾਇਆ ਸਾਰੀ ਗ੍ਰਾਮਰ ਗਰਦਾਨ ਨੂੰ, ਫਿਰ ਉਹਨੇ ਕਹਿਣਾ ਅਗੇਨ, ਫਿਰ ਦੂਸਰੇ ਬੱਚੇ ਨੇ ਸ਼ੁਰੂ ਕਰ ਦੇਣਾ, ਨੈਕਸਟ, ਫਿਰ ਉਹ ਤੀਸਰੇ ਨੇ ਕਰਨਾ। ਸਾਰੇ ਕੋਈ 25 ਦੇ ਕਰੀਬ ਮਿਡਲ ਦੇ ਸਾਡੇ 8ਵੀਂ ਜਮਾਤ ਦੇ ਸਟੂਡੈਂਟ ਹੁੰਦੇ ਸੀ, ਸਾਰਿਆਂ ਨੇ ਜਿਸ ਵੇਲੇ ਗਰਦਾਨ ਕਰ ਲੈਣੀ ਤਾਂ ਜ਼ਾਹਿਰ ਹੈ ਕਿ ਹਰ ਇੱਕ ਨੂੰ ਯਾਦ ਹੋ ਜਾਂਦੀ। ਜੇ ਵਿੱਚੋਂ ਕੋਈ ਥੋੜ੍ਹਾ ਬਹੁਤ ਭੁੱਲ ਜਾਂਦਾ ਸੀ ਅਤੇ ਉਹਨੂੰ ਫਿਰ ਉਹ ਕੋਈ ਦੂਸਰੇ ਬੱਚੇ ਜਿਹੜੇ ਨਾ ਮਨੀਟਰ ਯਾਦ ਕਰਾ ਦਿੰਦਾ ਸੀ, ਜਾਂ ਮੈਂ ਕਰਾ ਦਿੰਦਾ ਸੀ, ਜਾਂ ਕੋਈ ਜਿਹੜਾ ਵੀ ਅੱਛਾ ਬੱਚਾ ਸੀ ਉਹ ਯਾਦ ਕਰਾ ਦਿੰਦਾ ਸੀ, ਉੱਥੋਂ ਤੋਂ ਭੁੱਲ ਗਿਆ। ਅਤੇ ਟੀਚਰ ਸਾਡੇ ਬਾਅਦ ਔਕਾਤ ਸੌਂ ਵੀ ਜਾਂਦੇ ਸੀ, ਮਿਹਨਤ ਬੜੀ ਕਰਦੇ ਹੁੰਦੇ ਸੀ। ਇੱਕ ਪ੍ਰਾਇਮਰੀ ਸਕੂਲ ਦੇ ਟੀਚਰ ਸੀ ਵਜ਼ੀਰ ਚੰਦ, ਉਹ ਆਪਣੇ ਜਿਸ ਵੇਲੇ ਬਹੁਤ ਜ਼ਿਆਦਾ ਖਪ ਜਾਣਾ ਨਾ ਉਹਨੇ ਪੜ੍ਹਾ ਕੇ, ਅਤੇ ਉਹਨਾਂ ਨੇ ਆਪਣੇ ਸਿਰ 'ਚ ਟਾਕੀ ਕੱਢੀ ਹੁੰਦੀ, ਉਹਦੇ 'ਚ ਦਹੀਂ ਰੱਖ ਦਿੰਦੇ ਹੁੰਦੇ ਸੀ ਤਾਂ ਕਿ ਦਿਮਾਗ ਠੰਡਾ ਹੋ ਜਾਏ। ਮੈਨੂੰ ਪਤਾ ਨਹੀਂ ਹੁਣ ਠੰਡਾ ਹੁੰਦਾ ਹੋਏਗਾ ਕਿ ਨਹੀਂ, ਬਹਰਹਾਲ ਉਹਨਾਂ ਦਾ ਮਾਮੂਲ ਜਿਹੜਾ ਸੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਇੰਨੀ ਮਿਹਨਤ ਕਰਦੇ ਸੀ ਉਸਤਾਦ। ਅੱਛਾ, ਹਰ ਪਿੰਡ ਦੀ ਇੱਕ ਅੱਧੀ ਉਸ ਪਿੰਡ ਦੀ ਪਹਿਚਾਣ ਹੁੰਦੀ, ਉਹਦੀ ਕੋਈ ਖਾਸ ਚੀਜ਼, ਕੋਈ ਪਿੰਡ 'ਚ ਕੋਈ ਵੱਡਾ ਬੋਰਡ ਹੋਵੇ, ਜਾਂ ਉਸ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਜਾਂ ਮੰਦਿਰ ਹੋਵੇ। ਦੀਨਾਨਗਰ ਮਤਲਬ ਹੈ, ਤੁਸੀਂ ਹੁਣ ਵੀ ਆਪਣਾ ਗੂਗਲ ਕੱਢੋ ਨਾ ਤਾਂ ਉਹ ਦੀਨਾਨਗਰ ਨਜ਼ਰ ਆ ਜਾਏਗਾ। ਸਹੀ। ਹੁਣ ਤਾਂ ਬੜਾ ਵੱਡਾ ਸ਼ਹਿਰ ਬਣ ਗਿਆ, ਕਿਉਂਕਿ ਅੱਗੋਂ ਫਿਰ ਉੱਥੇ ਸ਼ਾਹਰਾਹ ਜਾਂਦੀ ਹੈ ਨਾ ਕਸ਼ਮੀਰ ਨੂੰ, ਅੱਗੇ ਪਠਾਨਕੋਟ ਤੋਂ ਉਹ ਸਾਰਾ ਮਾਧੋਪੁਰ ਉੱਥੋਂ ਦੀ ਗੁਜ਼ਰ ਕੇ, ਅਤੇ ਇਸ ਵਾਸਤੇ ਹੁਣ ਤਾਂ ਬਹੁਤ ਵੱਡਾ ਇੰਡਸਟਰੀਅਲ ਟਾਊਨ ਵੀ ਹੋ ਗਿਆ। ਲੇਕਿਨ ਉਸ ਵੇਲੇ ਵੀ ਉੱਥੇ ਬਰਫ਼ ਦਾ ਇੱਕ ਕਾਰਖਾਨਾ ਸੀ, ਚਾਵਲ ਦੇ ਕਾਰਖਾਨੇ ਸੀ। ਜਿੰਨਾ ਚਾਵਲ ਪਹਾੜਾਂ 'ਚੋਂ ਆਉਂਦਾ ਸੀ ਨਾ, ਪਹਾੜੀ ਇਲਾਕਿਆਂ 'ਚੋਂ, ਉਹ ਸਾਰੇ ਗੱਧਿਆਂ ਦੇ ਉੱਤੇ ਆਉਂਦੇ ਹੁੰਦੇ ਸੀ, ਅਤੇ ਉੱਥੇ ਫਿਰ ਉਹ ਕਾਰਖਾਨਿਆਂ ਦੇ ਵਿੱਚ ਉਹਨੂੰ ਪੋਲਿਸ਼ ਕਰਦੇ ਸੀ, ਜਿਹਨੂੰ ਸੇਲਾ ਕਹਿੰਦੇ ਨਾ, ਸੇਲਾ ਚਾਵਲ ਬਣਾਉਂਦੇ ਸੀ। ਅਤੇ ਉਹ ਉੱਥੇ ਕਾਰਖਾਨੇ ਸੀ ਉੱਥੇ, ਅਤੇ ਉਹ ਬਰਫ਼ ਦਾ ਕਾਰਖਾਨਾ ਅਤੇ ਸ਼ੂਗਰ ਦਾ ਵੀ ਛੋਟੀ ਜਿਹੀ ਮਿਲ ਸੀ। ਬਹਰਹਾਲ ਅੱਛਾ ਖਾਸਾ ਸੂਬਾ ਕਸਬਾ ਸੀ। ਅਤੇ ਉਹਦੇ ਵਿੱਚ ਮਤਲਬ ਜੋ ਮੰਦਰ, ਇੱਕ ਮੰਦਰ ਜਿਹੜਾ ਸੀ ਨਾ ਸਨਾਤਨ ਧਰਮੀਆਂ ਦਾ ਸੀ, ਅਤੇ ਇੱਕ ਜਿਹੜਾ ਸੀ ਉਹ ਆਰੀਆ ਸਮਾਜ ਦਾ ਸੀ, ਅਤੇ ਉਹਦੇ ਇਲਾਵਾ ਸਿੱਖਾਂ ਦਾ ਗੁਰਦੁਆਰਾ ਸੀ, ਮੁਸਲਮਾਨਾਂ ਦੀ ਮਸਾਜਿਦ ਸਨ। ਔਰ ਉਹ ਵੀ ਮਸਾਜਿਦ ਜਿਹੜੀਆਂ ਨੇ ਕੋਈ ਅਲ ਹਦੀਸ ਦੀ ਮਸਜਿਦਾਂ ਸੀ, ਕੁਛ ਦੂਸਰੇ ਬੰਦੀਆਂ ਦੀਆਂ ਜਾਂ ਹਨਫੀਆਂ ਦੀਆਂ, ਤਾਂ ਇਸ ਤਰ੍ਹਾਂ ਮਸਜਿਦਾਂ ਵੀ ਉੱਥੇ ਮੌਜੂਦ ਸਨ। ਫਿਰ ਉਹ ਸ਼ਹਿਰ ਚੂੰਕਿ ਬਹੁਤ ਕਦੀਮ ਸੀ, ਇਸ ਵਾਸਤੇ ਉੱਥੇ ਇੱਕ ਬੁਰਜ ਜਿਹਾ ਹੁੰਦਾ ਸੀ ਜਿਹੜਾ ਮੈਨੂੰ ਯਾਦ ਆਉਂਦਾ। ਇਹ ਪਤਾ ਨਹੀਂ ਕਿ ਬੁਰਜ ਬਣਿਆ ਕੈਸੇ, ਕਿਸੇ ਜ਼ਮਾਨੇ ਦੇ ਵਿੱਚ ਬਣਿਆ ਹੋਏਗਾ। ਅਤੇ ਉਹਦੇ ਸਾਹਮਣੇ ਇੱਕ ਬੁਰਜ ਵਾਲੀ ਮਸਜਿਦ, ਬੜੀ ਵੱਡੀ ਸ਼ਾਹੀ ਮਸਜਿਦ ਉਹਨੂੰ ਕਹਿੰਦੇ ਸੀ। ਔਰ ਉਹਦੀ ਮਸਜਿਦ ਦੇ ਵਿੱਚ ਅਜੀਬ ਗੱਲ ਇਹ ਹੁੰਦੀ ਸੀ ਕਿ ਅਸੀਂ ਇੱਥੇ ਤਾਂ ਲਾਊਡ ਸਪੀਕਰ ਨਾਲ ਐਲਾਨ ਕਰਦੇ ਹਾਂ ਨਾ, ਉੱਥੇ ਉਹ ਢੋਲ ਵਜਾਉਂਦੇ ਹੁੰਦੇ ਸੀ, ਉਹਨੂੰ ਨੌਬਤ ਕਹਿੰਦੇ ਹੁੰਦੇ ਸੀ। ਜਿਸ ਵੇਲੇ ਰੋਜ਼ਾ ਖੁੱਲ੍ਹਦਾ, ਰੋਜ਼ੇ ਵਾਸਤੇ ਨੌਬਤ ਖੜਕਾਉਂਦੇ, ਬੰਗ ਤਾਂ ਦੇਣੀ ਹੁੰਦੀ ਹੈ ਨਾ, ਅਜ਼ਾਨ ਦੇਣੀ ਹੁੰਦੀ ਹੈ, ਲੇਕਿਨ ਉਹ ਨਾਲ ਨੌਬਤ ਖੜਕਾਉਂਦੇ ਸੀ। ਉਹ ਸਾਰੇ ਸ਼ਹਿਰ ਦੇ ਵਿੱਚ ਉਹਦੀ ਆਵਾਜ਼ ਜਾਂਦੀ ਸੀ। ਇਹ ਉਹਦੀ ਖਾਸਾ ਸੀ ਉਸ ਗੁੰਬਦ ਦਾ ਕਿ ਉਹਦੇ 'ਚ ਆਵਾਜ਼ ਜਿਹੜੀ ਨਾ ਦੂਰ ਦੂਰ ਤੱਕ ਚਲੀ ਜਾਂਦੀ ਸੀ। ਅਤੇ ਇੱਕ ਉੱਥੇ ਹੋਰ ਜਗ੍ਹਾ ਸੀ ਜਿਹਨੂੰ ਮਤਲਬ ਇਹ ਸਮਝ ਲਓ ਕਿ ਆਵਾ ਉਹਨੂੰ ਕਹਿੰਦੇ ਸੀ। ਕਿਸੇ ਜ਼ਮਾਨੇ 'ਚ ਉੱਥੇ ਇੱਟਾਂ ਉੱਟਾਂ ਪੱਕਦੀਆਂ ਰਹਿੰਦੀਆਂ ਹੋਣਗੀਆਂ, ਤਾਂ ਚੜ੍ਹਦਾ ਪਹਾੜ ਹੀ ਇੱਕ ਛੋਟਾ ਜਿਹਾ ਬਣ ਗਿਆ ਸੀ। ਦੂਸਰੀ ਗੱਲ ਜਿਹੜੀ ਸਾਨੂੰ ਯਾਦ ਆਉਂਦੀ, ਪਹਾੜ ਤੋਂ ਯਾਦ ਆ ਗਿਆ ਕਿ ਜਿਸ ਵੇਲੇ ਅਸੀਂ ਕੋਠੇ 'ਤੇ ਚੜ੍ਹਦੇ ਸੀ ਨਾ, ਅਤੇ ਦੂਰੋਂ ਪਹਾੜਾਂ ਦੇ ਉੱਤੇ ਬਰਫ਼ ਪਈ ਨਜ਼ਰ ਆਉਂਦੀ ਸੀ। ਇਹ ਜਾਨੀ ਸਬ ਮਾਊਂਟੇਨ ਏਰੀਆ ਸੀ, ਪਹਾੜ ਤੋਂ ਥੱਲੇ ਜਿਹੜਾ ਏਰੀਆ ਹੁੰਦਾ ਨਾ, ਇਸ ਕਿਸਮ ਦਾ ਉਹ
ਇਲਾਕਾ ਸੀ। ਖੂਬਸੂਰਤ ਮੰਜ਼ਰ। ਅੱਛਾ, ਫਿਰ ਸਾਡਾ ਜਿਹੜਾ ਲਾਗੇ ਇੱਕ ਪਿੰਡ ਸੀ ਅਵਾਂਖਾ, ਉਹਦੇ ਸਾਡੀ ਜ਼ਮੀਨ ਵੀ ਸੀ। ਉਹ ਜ਼ਮੀਨ ਦੇ ਵਿੱਚ ਸਾਡਾ ਬਾਗ ਸੀ ਅੰਬਾਂ ਦਾ, ਤੇ ਅੰਬਾਂ ਦੇ ਇਲਾਵਾ ਉਹਦੇ ਵਿੱਚ ਕੋਈ ਥੋੜ੍ਹੇ ਜਿਹੇ ਹੋਰ ਵੀ ਲਾਏ ਸੀ ਬੂਟੇ ਫਲਦਾਰ। ਉਹ ਅੰਬਾਂ ਦਾ ਜਿਹੜਾ ਸੀ ਨਾ, ਇੱਕ ਬੂਟਾ ਮੈਨੂੰ ਬਹੁਤ ਹੀ ਯਾਦ ਆਉਂਦਾ, ਦੋ ਬਲਕਿ। ਇੱਕ ਤਾਂ ਉਹ ਸੀ ਕਿ ਜਿਹਦਾ ਪੱਤਾ ਤੋੜੋ ਤੇ ਖੁਸ਼ਬੂ ਜਿਹੜੀ ਹੈ ਨਾ, ਉਹ ਹਵਾ ਚੱਲਦੀ ਹੋਵੇ ਤੇ ਦੂਰ ਤੱਕ ਜਾਂਦੀ ਸੀ। ਉਹ ਸਾਡੇ ਵਾਲਦ ਸਾਹਿਬ ਨੇ ਕਿਉੜੇ ਦੇ ਨਾਲ ਕਿਉੜਾ ਹੁੰਦਾ ਨਾ, ਉਹਦੇ ਨਾਲ ਉਹਨੂੰ ਪਾਣੀ ਦਿੱਤਾ, ਪਾਣੀ ਦੇ ਵਿੱਚ ਕਿਉੜਾ ਹੀ ਦਿੰਦੇ ਰਹੇ, ਤੇ ਉਹਦੀ ਵਜ੍ਹਾ ਨਾਲ ਉਹਦਾ ਕਿਉੜੇ ਦੀ ਖੁਸ਼ਬੂ ਆਉਂਦੀ। ਇੱਕ ਦੂਸਰਾ ਸੀ, ਉਹ ਨਿੱਕੀ ਨਿੱਕੀ ਅੰਬੀ ਸੀ, ਛੋਟੀ ਛੋਟੀ, ਲੇਕਿਨ ਬੜੀ ਮਿੱਠੀ ਅੰਬੀ ਸੀ। ਤੇ ਉਹ ਉਹਨਾਂ ਦੀ ਸ਼ਰਾਬ ਕਰਨ ਦਾ ਵੀ ਤਰੀਕਾ ਅਜੀਬ ਸੀ। ਯਾਨੀ ਕੋਈ ਉੱਥੇ ਕੁਛ ਪਹਿਲੇ ਤਾਂ ਜਦੋਂ ਅਸੀਂ ਬਚਪਨ ਦੇ ਵਿੱਚ ਤਾਂ ਖੂਹ ਵੀ ਕੋਈ ਨਹੀਂ ਸੀ ਉੱਥੇ। ਹੌਲੀ ਹੌਲੀ ਫਿਰ ਜਿਸਲੇ ਛੱਡ ਕੇ ਆਏ ਉਸ ਵੇਲੇ ਖੂਹ ਵੀ ਬਣ ਗਿਆ ਸੀ। ਲੇਕਿਨ ਉਹ ਸ਼ੁਰੂ ਦੇ ਵਿੱਚ ਅਸੀਂ ਦੇਖਦੇ ਰਹੇ ਕਿ ਸਾਡਾ ਇੱਕ ਬੰਦਾ ਜਿਹੜਾ ਨਾ, ਉਹ ਨਲਕਾ ਗੇੜਦਾ ਰਹਿੰਦਾ ਸੀ, ਅੱਗੇ ਉਹਦੇ ਹੌਦੀਆਂ ਬਣੀਆਂ ਸੀ, ਉਹ ਹੌਦੀਆਂ ਭਰ ਕੇ ਉਹਦੇ ਬਾਅਦ ਪੀਪੇ ਨਾਲ ਇੱਕ ਵਿਸਾਖੀ ਜਿਹੀ ਬਣਾਈ ਹੁੰਦੀ ਸੀ, ਕੀ ਉਹਨੂੰ ਕਹਿੰਦੇ ਨੇ, ਗੰਗਾ ਜਿਹਾ, ਹਾਂਜੀ, ਵਹਿੰਗੀ ਬਣਾਈ ਸੀ। ਅੱਛਾ, ਉਹਦੇ ਦੋ ਇੱਧਰ ਤੇ ਇੱਧਰ ਪੀਪੇ ਲਾਏ ਹੁੰਦੇ ਸੀ, ਉਹਦੇ ਵਿੱਚ ਪਾਣੀ ਭਰ ਕੇ ਉਹਨੇ ਜਨਾਬ ਹਰ ਬੂਟੇ ਨੂੰ ਪਾਣੀ ਦੇਣਾ। ਸਹੀ। ਅੱਛਾ, ਲੜਕਪਨ ਦੀ ਉਮਰ ਜਿਹੜੀ ਹੁੰਦੀ ਹੈ, ਉਹ ਮਤਲਬ ਕਿ ਇਨਸਾਨ ਜਿੰਨਾ ਮਰਜ਼ੀ ਲਾਇਕ ਹੋਵੇ, ਲੇਕਿਨ ਉਹਦੇ ਯਾਰ ਬੇਲੀ ਜਾਂ ਕੁਛ ਸ਼ਰਾਰਤਾਂ ਉਹ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਨੇ ਉਸ ਉਮਰ ਦੇ ਵਿੱਚ। ਉਦੋਂ ਮੇਲੇ ਠੇਲੇ ਵੀ ਲੱਗਦੇ ਹੋਣੇ। ਹਾਂ, ਮੇਲੇ ਤਾਂ ਬਹੁਤ ਲੱਗਦੇ ਸੀ। ਮੇਲਿਆਂ ਦੇ ਵਿੱਚ ਯਾਰਾਂ ਬੇਲੀਆਂ ਨੇ ਇਕੱਠਿਆਂ ਜਾਣਾ, ਕੋਈ ਮੰਜ਼ਰ ਕਸ਼ੀ, ਕੋਈ ਵਾਕਿਆ ਯਾਦ ਹੋਵੇ ਤੁਹਾਨੂੰ? ਦੇਖੋ ਜੀ, ਮੈਂ ਬਚਪਨ 'ਚ ਸਕਾਊਟ ਵੀ ਰਿਹਾ। ਅੱਛਾ। ਔਰ ਸਕਾਊਟਿੰਗ ਦੇ ਵਿੱਚ ਸਾਨੂੰ ਕਈ ਦਫਾ ਮੇਲੇ ਕੋਈ ਲੱਗਦੇ ਸੀ ਨਾ, ਤਾਂ ਉਹਦੀ ਡਿਊਟੀ ਵੀ ਲੱਗ ਜਾਂਦੀ। ਸਟਾਫ ਜਿਹੜਾ ਨਾ, ਯਾਨੀ ਜਿਹਨੂੰ ਕਹਿੰਦੇ ਨੇ ਡੰਡਾ, ਹਾਂਜੀ, ਹਰ ਸਕਾਊਟ ਦਾ ਹੁੰਦਾ ਸੀ। ਸਿਰ ਤੇ ਸਕਾਊਟ ਪਗੜੀ ਬੰਨ੍ਹਦੇ ਹੁੰਦੇ ਸੀ। ਅੱਛਾ ਜੀ, ਖਾਕੀ ਰੰਗ ਦੀ ਵਰਦੀ ਹੁੰਦੀ ਸੀ, ਨਿੱਕਰ ਖਾਕੀ ਤੇ ਖਾਕੀ ਕਮੀਜ਼, ਤੇ ਇੱਥੇ ਉਹ ਵਿਸਲ ਨਾਲ ਲੱਗੀ ਹੁੰਦੀ ਸੀ, ਤੇ ਜਿਹੜਾ ਸਕਾਊਟ ਦਾ ਹੁਲੀਆ ਹੁੰਦਾ ਸੀ, ਇਹ ਹੁੰਦਾ ਸੀ। ਤਾਂ ਉਹ ਫਿਰ ਅਸੀਂ ਕੋਈ ਕੈਂਪ ਲੱਗਦੇ ਸੀ ਸਕਾਊਟਿੰਗ ਦੇ। ਇੱਕ ਪਠਾਨਕੋਟ ਦੇ ਨਾਲ ਸੁਜਾਨਪੁਰ ਇੱਕ ਜਗ੍ਹਾ ਸੀ, ਉੱਥੇ ਖੁੱਲ੍ਹਾ ਜਿਹਾ ਗਰਾਊਂਡ ਹੁੰਦਾ ਸੀ। ਸਰਦੀਆਂ ਨੂੰ ਉਹਨਾਂ ਨੇ ਕੈਂਪ ਲਾਉਣਾ, ਅਤੇ ਟੈਂਟਾਂ ਦੇ ਵਿੱਚ ਅਸੀਂ ਵੜ ਜਾਣਾ। ਉਹਦੇ ਬਾਅਦ ਫਿਰ ਉੱਥੇ ਇਹ ਹੁੰਦਾ ਸੀ ਕਿ ਗੈਜਟਸ ਬਣਾਉਣੇ ਪੈਂਦੇ ਸੀ। ਗੈਜਟ ਤੋਂ ਮੁਰਾਦ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਅਸੀਂ ਉੱਥੇ ਰਹਿਣਾ ਨਾ, ਅਤੇ ਸਫਾਈ ਸਫੂਈ ਦਾ ਇੰਤਜ਼ਾਮ ਕਰਨਾ, ਬਰਤਨ ਕਿੱਥੇ ਰੱਖਣੇ ਨੇ, ਉਹ ਡੰਡਾ ਕੋ ਕੱਟ ਕੇ ਲੈ ਆਉਣਾ, ਜਿਹਦੇ ਨਾਲ ਸ਼ਾਖਾਂ ਵੀ ਹੋਣ। ਉਹਦੇ 'ਤੇ ਇੱਕ ਸ਼ਾਖ ਦੇ ਉੱਤੇ ਇੱਕ ਬਰਤਨ ਟੰਗ ਦਿੱਤਾ, ਦੂਸਰੇ 'ਤੇ ਦੂਸਰਾ ਟੰਗ ਦਿੱਤਾ। ਤਾਂ ਇਸ ਤਰ੍ਹਾਂ ਉਹ ਕਰਦੇ ਸੀ। ਕਦੀ ਕਦੀ ਸਾਡੀ ਡਿਊਟੀ ਮੇਲਿਆਂ 'ਤੇ ਵੀ ਲੱਗ ਜਾਂਦੀ ਸੀ। ਤਾਂ ਫਿਰ ਮੇਲੇ 'ਤੇ ਜਾ ਕੇ ਸਿਰਫ ਇਹੀ ਡਿਊਟੀ ਹੁੰਦੀ ਸੀ ਕਿ ਅਸੀਂ ਉੱਥੇ ਡਿਸਿਪਲਿਨ, ਜਿਸ ਤਰ੍ਹਾਂ ਇਹ ਪੁਲਿਸ ਕਰਦੀ ਹੈ ਨਾ, ਇਸ ਤਰ੍ਹਾਂ ਕੋਈ ਡਿਸਿਪਲਿਨ ਕਾਇਮ ਕਰਨ ਲਈ
ਬਸ 14 ਅਗਸਤ ਨੂੰ ਫਰਜ਼ ਕਰੋ ਕਿ ਉਹ ਜਿਹੜਾ ਸਾਡਾ ਆਜ਼ਾਦੀ ਦਾ ਐਲਾਨ ਹੋਇਆ ਸੀ ਨਾ, ਕੋਈ 12 ਜਾਂ 11 ਅਗਸਤ ਨੂੰ ਐਗਜ਼ੈਕਟ ਦਾ ਡੇਟ ਤੇ ਯਾਦ ਨਹੀਂ, ਉਸ ਐਲਾਨ ਹੋਇਆ ਪਹਿਲੇ ਕਿ ਗੁਰਦਾਸਪੁਰ ਦਾ ਡਿਸਟ੍ਰਿਕਟ ਜਿਹੜਾ ਨਾ ਇਹ ਸਾਰਾ, ਚੂੰਕਿ ਇਹਨਾਂ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੈ, 1% ਸਿਰਫ ਜ਼ਿਆਦਾ ਸੀ, ਤੇ ਉਹਦੀ ਵਜ੍ਹਾ ਨਾਲ ਨਾ ਇਹਨੂੰ ਪਾਕਿਸਤਾਨ ਦੇ ਨਾਲ ਲਾ ਦਿੱਤਾ ਗਿਆ। ਲੇਕਿਨ ਬਾਅਦ 'ਚ ਪਤਾ ਨਹੀਂ ਕੀ ਸਾਜ਼ਿਸ਼ ਹੋਈ ਕਿ 2-3 ਦਿਨ ਦੇ ਬਾਅਦ ਉਸ ਵੇਲੇ ਸਾਰੇ ਹਿੰਦੂ ਮਹਾਰਾਜ ਸਾਨੂੰ ਮਾਫ ਕਰਨਾ ਜੀ, ਸਾਨੂੰ ਕੁਝ ਨਾ ਕਹਿਣਾ, ਤੇ ਜਿਸਲੇ ਐਲਾਨ ਹੋ ਗਿਆ ਕਿ ਇਹ ਇੰਡੀਆ ਦੇ ਨਾਲ ਹੋਏਗਾ, ਤੇ ਉਹ ਜਨਾਬ ਫਿਰ ਸਾਰੇ ਬੜੇ ਸ਼ੇਰ ਹੋ ਗਏ। ਉਹਨਾਂ ਨੇ ਫਿਰ ਕੋਈ ਮਤਲਬ ਜੋ ਵੀ ਕਰ ਸਕਦੇ ਸੀ ਕਰਦੇ ਰਹੇ। ਅਸੀਂ ਜਿਸ ਤੇ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਹਿਜਰਤ ਕਰ ਜਾਣੀ ਹੈ, ਅਸੀਂ ਤਾਂ ਸਮਝਦੇ ਸੀ ਕਿ ਚਲੋ ਠੀਕ ਹੈ, ਅਸੀਂ ਇਸੇ ਤਰ੍ਹਾਂ ਹੀ ਰਹਾਂਗੇ ਜਿਸ ਤਰ੍ਹਾਂ ਅੱਗੇ ਰਹਿੰਦੇ ਰਹੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ। ਲੇਕਿਨ ਇਤਫਾਕ ਐਸਾ ਕਿ ਉਹ ਲੋਕਾਂ ਨੇ ਇੰਨਾ ਤੰਗ ਕੀਤਾ, ਇੱਧਰ ਵੀ ਲੋਕਾਂ ਨੇ ਕੀਤਾ, ਉੱਧਰ ਵੀ, ਇੱਧਰੋਂ ਵੀ ਲੋਕ ਜਿਹੜੇ ਨੇ ਚੱਲ ਨਿਕਲ ਪਏ ਤੇ ਉੱਧਰੋਂ ਵੀ ਨਿਕਲ ਪਏ। ਔਰ ਫਿਰ ਉਸ ਵੇਲੇ ਕਈ ਬਜ਼ੁਰਗਾਂ ਨੂੰ ਖਿਆਲ ਹੁੰਦਾ ਸੀ ਕਿ ਅਸੀਂ ਫਿਰ ਵਾਪਸ ਆ ਜਾਣਾ। ਇਸ ਵੇਲੇ ਹਾਲਾਤ ਇਹੋ ਜਿਹੇ ਹੈ ਨੇ ਕਿ ਅਸੀਂ ਫਿਰ ਵਾਪਸ ਜਾਵਾਂਗੇ, ਕਿਉਂਕਿ ਘਰ ਛੱਡਣ ਦਿਲ ਤੇ ਨਹੀਂ ਨਾ ਕਰਦਾ ਕਿਸੇ ਦਾ, ਭਾਵੇਂ ਕਿ ਜਿੰਨਾ ਵੀ ਕਮਜ਼ੋਰ ਘਰ ਹੋਵੇ ਫਿਰ ਵੀ ਦਿਲ ਨਹੀਂ ਕਰਦਾ। ਲੇਕਿਨ ਉਸ ਵੇਲੇ ਅਸੀਂ ਇਹੀ ਖਿਆਲ ਕਰਦੇ ਸੀ ਕਿ ਅਸੀਂ ਫਿਰ ਵਾਪਸ ਜਾਣਾ। ਲੇਕਿਨ ਬਾਅਦ ਦੇ ਵਿੱਚ ਫਿਰ ਉਹ ਪਰਮਾਨੈਂਟ ਹੀ ਹੋ ਗਿਆ। ਯਾਨੀ ਇੱਕ ਐਸੀ ਹਿਜਰਤ ਸੀ ਕਿ ਜਿਹੜੀ ਤਾਰੀਖ ਦੇ ਵਿੱਚ ਘੱਟ ਹੀ ਹੁੰਦੀ, ਕਦੀ ਕਿਸੇ ਨੇ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਹਿਜਰਤ ਨਹੀਂ ਕੀਤੀ ਹੋਏਗੀ ਜਿਸ ਤਰ੍ਹਾਂ ਅਸੀਂ ਕੀਤੀ, ਕਿ ਮਸ਼ਰਕੀ ਪੰਜਾਬ ਜਿਹੜਾ ਸੀ ਸਾਰਾ ਇੱਧਰ ਆ ਗਿਆ, ਮਗਰਬੀ ਪੰਜਾਬ ਸਾਰਾ ਮਸ਼ਰਕੀ ਪੰਜਾਬ ਚਲਾ ਗਿਆ। ਬਹੁਤ ਜ਼ਿਆਦਾ ਕਿਸੇ ਨੂੰ ਤਵੱਕੋ ਨਹੀਂ ਸੀ ਕਿ ਇਸ ਤਰ੍ਹਾਂ ਹਿਜਰਤ ਹੋਏਗੀ, ਲੇਕਿਨ ਅਚਾਨਕ ਫਿਰ ਉਸ ਵੇਲੇ ਅਸੀਂ ਪੈਦਲ, ਸਾਡਾ ਕਿਉਂਕਿ ਜਿਹੜਾ ਸੀ ਨਾ ਦੀਨਾ ਨਗਰ, ਉਹ ਕੋਈ 8 ਮੀਲ ਦੇ ਫਾਸਲੇ 'ਤੇ ਸੀ ਦਰਿਆ ਤੋਂ, ਅਤੇ ਦਰਿਆ ਤੋਂ ਅੱਗੇ ਸ਼ਕਰਗੜ੍ਹ ਤਹਿਸੀਲ ਸੀ, ਅਤੇ ਇਸ ਵਾਸਤੇ ਅਸੀਂ 8 ਮੀਲ ਪੈਦਲ ਸਫ਼ਰ ਕੀਤਾ। ਉਹਦੇ ਬਾਅਦ ਬੇੜੀਆਂ ਦੇ ਵਿੱਚ ਕਈ ਵਾਰੀ ਰਾਤ ਨੂੰ ਬੇੜੀ ਦੇ ਵਿੱਚ ਸਫ਼ਰ ਵੀ ਕੀਤਾ, ਫਿਰ ਉਹਦੇ ਬਾਅਦ ਦਿਨ ਵੇਲੇ ਵੀ ਕੀਤਾ। ਸਾਡੇ ਇੱਕ ਬੇੜੀ ਡੁੱਬ ਵੀ ਗਈ, ਜਿਹਦੇ ਸਾਡੇ ਚਾਚਾ ਜੀ ਬੈਠੇ ਸੀ, ਸਾਡਾ ਇੱਕ ਬੱਚਾ ਵੀ ਸੀ, ਲੈ ਕੇ ਜਾ ਰਹੇ ਸੀ ਉਹ, ਤਾਂ ਉਹ ਮਤਲਬ ਸ਼ਹੀਦ ਹੋ ਗਏ। ਲੇਕਿਨ ਉੱਥੋਂ ਫਿਰ ਅਸੀਂ ਅੱਗੇ ਸਾਹਮਣੇ ਹੀ ਇੱਕ ਪਿੰਡ ਸੀ ਸਾਡਾ ਰਿਸ਼ਤੇਦਾਰਾਂ ਦਾ, ਉੱਥੇ ਜਾ ਕੇ ਅਸੀਂ ਰਾਤ ਠਹਿਰੇ। ਉਹਨਾਂ ਨੇ ਸਾਨੂੰ ਜਨਾਬ ਰੋਟੀਆਂ ਪਕਾਈਆਂ ਤਾਜ਼ਾ ਦੇ ਨਾਲ ਅੰਬ ਦਾ ਅਚਾਰ। ਇੰਨਾ ਮਜ਼ਾ ਆਇਆ ਕਿ ਕਦੀ ਜ਼ਿੰਦਗੀ 'ਚ ਕਿਸੇ ਸਾਲਣ ਦਾ ਇੰਨਾ ਮਜ਼ਾ ਨਹੀਂ ਆਇਆ ਜਿੰਨਾ ਉਸ ਅਚਾਰ ਦੇ ਨਾਲ ਰੋਟੀ ਦਾ ਮਜ਼ਾ ਆਇਆ। ਉੱਥੋਂ ਫਿਰ ਅਸੀਂ ਕੋਈ ਥੋੜ੍ਹਾ ਜਿਹਾ ਅੱਗੇ ਨੈਣਾ ਕੋਟ ਇੱਕ ਜਗ੍ਹਾ ਸੀ, ਉੱਥੇ 5-7 ਦਿਨ ਉੱਥੇ ਗੁਜ਼ਾਰੇ। ਉੱਥੋਂ ਫਿਰ ਅੱਗੇ ਅਸੀਂ ਸ਼ਕਰਗੜ੍ਹ ਕੁਛ 1 ਮਹੀਨਾ ਕਰੀਬ ਗੁਜ਼ਾਰਿਆ। ਸ਼ਕਰਗੜ੍ਹ ਦੇ ਲਾਗੇ ਇੱਕ ਨਾਲਾ ਬਈ, ਉਹਦੇ ਸੈਲਾਬ ਆਇਆ ਹੈ, ਉਸ ਸੈਲਾਬ ਦੇ ਵਿੱਚ ਹੀ ਅਸੀਂ ਗੁਜ਼ਰੇ। ਅਤੇ ਸਾਡਾ ਇਹ ਹਾਲ ਸੀ ਕਿ ਉਹ ਇੱਕ ਲੱਜ ਜਾਣਦੇ ਨੇ ਕੀ ਹੁੰਦੀ ਉਹ, ਮੋਟਾ ਰੱਸਾ। ਅੱਛਾ। ਉਹ ਮੋਟੇ ਰਸੇ ਨੂੰ ਨਾ ਇੱਕ ਬੰਦਾ ਇੱਥੇ ਆ ਗਿਆ, ਇੱਕ ਅੱਗੇ ਚਲਾ ਗਿਆ, ਉਹਨੇ ਲੱਕ ਨੂੰ ਆਪਣੇ ਨੂੰ ਬੰਨਿਆ, ਅਸੀਂ ਲਟਕੇ ਲਟਕਦੇ ਅਸੀਂ ਪਾਰ ਗਏ ਉਸ ਰਸੇ ਦੇ ਨਾਲ, ਕਿਉਂਕਿ ਬੜਾ ਤੇਜ਼ ਪਾਣੀ ਆਉਂਦਾ ਉਸ ਨਾਲੇ ਦਾ, ਬਈ ਉਹਨੂੰ ਕਹਿੰਦੇ, ਬਹੁਤ ਤੇਜ਼ ਪਾਣੀ ਹੁੰਦਾ, ਪਹਾੜਾਂ ਤੋਂ ਆਉਂਦਾ ਨਾ ਪਾਣੀ, ਅਤੇ ਉਹ ਉੱਪਰੋਂ ਸਲੋਪ 'ਤੇ ਆਉਂਦਾ ਅਤੇ ਤੇਜ਼ ਬੜਾ ਹੁੰਦਾ। ਜਿਸ ਵੇਲੇ ਸੈਲਾਬ ਆ ਜਾਂਦਾ ਫਿਰ ਤਾਂ ਬਹੁਤ ਹੀ ਤੇਜ਼ ਹੁੰਦਾ ਨਾ, ਉਹ ਫਿਰ ਸੈਲਾਬ ਦੀ ਵਜ੍ਹਾ ਨਾਲ ਸਾਨੂੰ ਗੁਜ਼ਰਨਾ ਪਿਆ ਵਿੱਚੋਂ। ਇਸ ਤਰ੍ਹਾਂ ਅਸੀਂ ਉਹ ਪਾਰ ਕੀਤਾ ਉਹਨੂੰ, ਬੜੇ ਮੁਸ਼ਕਿਲ ਨਾਲ, ਬੜੇ ਪੈਰ ਉਖੜੇ ਸੀ ਸਾਡੇ। ਬਹਰਹਾਲ ਉੱਥੇ ਵੀ ਜਾ ਕੇ ਤੇ ਸਾਡਾ ਘਰ ਹੈ ਸੀ ਕੋਈ ਵਾਕਫ ਲੋਕਾਂ ਦਾ, ਉਹਨਾਂ ਕੋਲ ਰਾਤ ਗੁਜ਼ਾਰੀ। ਉਹਦੇ ਬਾਅਦ ਫਿਰ ਅਸੀਂ ਕੋਈ ਇੱਕ ਮਕਾਨ ਜਿਹਾ ਉੱਥੇ ਕਬਜ਼ਾ ਕਰ ਲਿਆ, ਉੱਥੇ ਫਿਰ ਰਹੇ ਕੋਈ ਮਹੀਨਾ ਪਰ। ਉੱਥੋਂ ਫਿਰ ਗੱਡੇ ਦੇ ਚੜ੍ਹ ਕੇ ਨਾ, ਕੋਈ ਸਵਾਰੀ ਦਾ ਇੰਤਜ਼ਾਮ ਨਹੀਂ, ਅਤੇ ਨਾਰੋਵਾਲ ਆਏ। ਨਾਰੋਵਾਲ ਤੋਂ ਫਿਰ ਮਾਲ ਗੱਡੀ ਦੇ ਉੱਤੇ ਵਜ਼ੀਰਾਬਾਦ ਪਹੁੰਚੇ। ਵਜ਼ੀਰਾਬਾਦ ਤੋਂ ਫਿਰ ਅੱਗੇ ਗੱਡੀ ਦੇ ਵਿੱਚ ਇੱਥੇ ਫੈਸਲਾਬਾਦ ਆਏ। ਬਹੁਤ ਸ਼ੁਕਰੀਆ, ਤੁਸੀਂ ਬੜੀ ਪੁਰਤਾਸੀਰ ਗੁਫ਼ਤਗੂ ਕੀਤੀ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ।